दर्शकों ब्रेक तो बाद तुहाडा स्वागत है जी। डॉक्टर साहब इस तो पहला कि आपां अगले मुद्दे बारे गलबात करिए, असीं चाहांगे कि तुसीं साडे दर्शकां दे जिहड़े फेसबुक मैसेज आए ने ओह उहनां दे नाल शेयर कर दो। हाँ जी भैन जी, मनमंथन कौर लिखते हैं, वेरी ट्रैजिक न्यूज़, वन फॉल्स शॉर्ट ऑफ वर्ड्स एट सच टाइम्स, डीपेस्ट कंडोलेंसेस टू कंवर संधू साहब and the bereaved family and may वाहिगुरू give them strength to get through this difficult time। बहुत शुक्रिया भैन जी। इस बिल्कुल कुछ मौके ने भी ਤੁਹਾਨੂੰ ਸ਼ਬਦ ਨਹੀਂ ਮਿਲਦੇ ਕਿ ਤੁਸੀਂ ਈਵਨ ਹਮਦਰਦੀ ਵੀ ਕਿਹਨਾਂ ਸ਼ਬਦਾਂ ਦੇ ਨਾਲ ਤੁਸੀਂ ਕਹੋ, ਤੁਸੀਂ ਜਸਟ ਉੱਥੇ ਕੀ ਰੁਕ ਜਾਂਦੇ ਹੋ ਜੀ। ਵੀਰ ਹਰਮੇਲ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬਜੀਤ ਸਿੰਘ ਸਰਬੋਰਾ ਨੇ ਕੰਵਰ ਸੰਧੂ ਦੇ ਪਿਛੋਕੜ ਬਾਰੇ ਕੋਈ ਨਾ ਪੱਖੀ ਲਿਖਿਆ, ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਜਦੋਂ ਇਸ ਕਿਸਮ ਦਾ ਮੌਕਾ ਹੁੰਦਾ ਹੈ, ਹਾਲਾਂ ਸਿਆਸੀ ਤੌਰ 'ਤੇ ਅਸੀਂ ਵੀ ਉਹਨਾਂ ਦੀ ਜਿਹੜੀ ਜਦੋਂ ਉਹਨਾਂ ਨੇ ਡੇ ਐਂਡ ਨਾਈਟ ਦੇ ਉੱਤੇ ਉਹ ਸਨ, ਉਸ ਦੇ ਉੱਤੇ ਮੈਂ ਸੈਗਮੈਂਟ ਕੀਤੇ ਹੋਏ ਨੇ ਜਿਨ੍ਹਾਂ ਨਾਲ ਅਸੀਂ ਸਹਿਮਤ ਨਹੀਂ ਹਾਂ, ਪਰ ਇਸ ਕਿਸਮ ਦੇ ਵੇਲੇ ਜਿਹੜਾ ਉਹ ਅਸੀਂ ਇੱਕ ਇਨਸਾਨ ਦੇ ਨਾਤੇ ਔਰ ਇੱਕ ਉਸ ਪੇਨ ਦੇ ਨਾਤੇ ਹੀ ਜਿਹੜਾ ਉਹ ਸਾਂਝ ਪਾਉਂਦੇ। ਮੋਹਨਜੀਤ ਸਿੰਘ ਖਾਲਸਾ, ਡਾਕਟਰ ਸਾਹਿਬ ਜਿਸ ਦਿਨ ਸਿੱਖ ਕੌਮ ਨੂੰ ਪਤਾ ਲੱਗ ਗਿਆ ਕਿ ਉਹ ਗੁਲਾਮ ਹੈ, ਉਸ ਦਿਨ ਖਾਲਸਾ ਰਾਜ ਦਾ ਸੂਰਜ ਫਿਰ ਚਮਕਣ ਲੱਗ ਜਾਵੇਗਾ। ਇਸ ਪਲੈਨਟ 'ਤੇ ਜੇ ਇੱਕ ਸਿੱਖ ਵੀ ਬਚ ਗਿਆ, ਉਹ ਵੀ ਰਾਜ ਦੀ ਗੱਲ ਕਰੇਗਾ ਐਂਡ ਰਾਜ ਤਾਂ ਆਵੇਗਾ ਜ਼ਰੂਰ। ਹਮੇਸ਼ਾ ਹੀ ਵੀਰ ਮਨਜੀਤ ਸਿੰਘ ਖਾਲਸਾ ਚੜ੍ਹਦੀ ਕਲਾ ਦੀ ਗੱਲ ਕਹਿੰਦੇ ਨੇ ਜੀ, ਔਰ ਇਹ ਜ਼ਾਹਰ ਹੈ ਕਿ ਅਲਟੀਮੇਟਲੀ ਸਾਡੀ ਡੈਸਟਨੀ ਆਪਣੀ ਪੋਲੀਟੀਕਲ ਸੋਵਰਨਟੀ ਖਾਲਿਸਤਾਨ ਨਾਲ ਜੁੜੀ ਹੋਈ ਹੈ। ਵੀਰ ਭੁਪਿੰਦਰ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਅੱਜ ਕੱਲ੍ਹ ਸਿੱਖ ਦੇਖਣ ਵਾਲਿਆਂ ਨੇ ਵੀ ਪੱਗਾਂ 'ਚ ਸਿਰ ਹੀ ਫਸਾਏ ਹੋਏ ਨੇ, ਧਰਮ ਦੀ ਗੱਲ ਕਰੀਏ ਤਾਂ 3 ਮੀਲ ਦੂਰ ਭੱਜਦੇ ਨੇ। ਇਹ ਬਿਲਕੁਲ ਠੀਕ ਔਰ ਇਹ ਕਾਵਕ ਅੰਦਾਜ਼ ਦੇ ਵਿੱਚ ਇਹਨਾਂ ਨੇ ਕਿਹਾ ਕਿ ਬਿਲਕੁਲ ਉਹਨਾਂ ਦਾ ਕੋਈ ਬਹੁਤਾ ਲਾਗਾ ਦੇਗਾ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਵੀ ਡਾਕਟਰ ਸਾਹਿਬ ਜਦੋਂ ਰੈਫਰੀ ਸਰਕਾਰ ਹੋਵੇ, ਵੋਟਾਂ ਪਾ ਕੇ ਅਸੀਂ ਕਿਸ ਤਰ੍ਹਾਂ ਜਿੱਤ ਸਕਦੇ ਹਾਂ? ਹਾਕੀ ਦੀ ਖੇਡ ਸਿੱਖਾਂ ਤੋਂ ਗੋਰੇ ਕਦੇ ਜਿੱਤ ਵੀ ਨਹੀਂ ਸਕਦੇ ਸੀ, ਗੋਰਿਆਂ ਨੇ ਗਰਾਊਂਡ ਹੀ ਐਸਟ੍ਰੋਟਰਫ ਕਰ ਦਿੱਤੀ, ਸਿੱਖ ਕਦੇ ਵੀ ਹਾਕੀ 'ਚ ਵਾਪਸ ਨਹੀਂ ਆ ਸਕੇ। ਸੋ ਜ਼ਾਹਰ ਹੈ ਕਿ ਜਿਹੜਾ ਗੇਮ ਦੇ ਰੂਲ ਸੈੱਟ ਕਰਦੇ ਇਵੈਂਚੁਅਲੀ ਉਹ ਆਪਣੀ ਕਨਵੀਨੀਅੰਸ ਦੇ ਨਾਲ ਹੀ ਕਰਦਾ ਜਾਂ ਆਪਣੇ ਆਪ ਨੂੰ ਜੇਤੂ ਬਣਾਉਣ ਲਈ ਕਰਦਾ। ਔਰ ਗੁਰਦੁਆਰਾ ਪ੍ਰਬੰਧ ਬਾਰੇ ਤਾਂ ਇਸ ਗੱਲ 'ਚ ਕੋਈ ਦੋ ਰਾਵਾਂ ਨਹੀਂ ਨੇ। ਜਸਪ੍ਰੀਤ ਸਿੰਘ ਜੱਸੀ ਧਨੋਆ, ਵੀਰ ਭੁਪਿੰਦਰ ਸਿੰਘ, ਗੁਰਦੇਵ ਸਿੰਘ ਵਿਰਕ, ਇਹ ਸਾਰੇ ਵੀਰ ਫਤਿਹ ਅਰਜ਼ ਕਰਦੇ ਨੇ। ਔਰ ਇਸ ਦੇ ਨਾਲ ਹੀ ਅਸੀਂ ਬਲਿਹਾਰ ਸਿੰਘ ਕੰਗ, ਬੂਟਾ ਸਿੰਘ ਖਾਲਿਸਤਾਨੀ ਔਰ JS ਪੰਡਾਲ, ਉਹਨਾਂ ਨੇ ਧੰਨਵਾਦ ਵੀ ਕੀਤਾ ਸਾਡਾ ਔਰ ਫਤਿਹ ਵੀ ਬੁਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਜਿਹੜੇ ਵਿਸ਼ੇ ਨੂੰ ਚੁਣਿਆ ਵਿਚਾਰ ਦੇ ਲਈ, ਭਾਰਤ ਪਾਕਿਸਤਾਨ ਸੰਬੰਧ, ਕਿਸ ਕਿਸਮ ਦੀ ਡਰਾਮੇਬਾਜ਼ੀ ਭਾਰਤ ਨੇ ਆਪ ਹੀ ਉਹ ਉੜੀ ਹੋਏ, ਪਠਾਨਕੋਟ ਹੋਏ, ਦੀਨਾਨਗਰ ਹੋਏ ਜਾਂ ਕੋਈ ਹੋਰ ਵਾਕਿਆ ਕਰਵਾ ਕੇ ਫਿਰ ਪਾਕਿਸਤਾਨ ਨੂੰ ਬਲੇਮ ਕਰਨਾ, ਐਪੀ ਸੈਂਟਰ ਬਣਾ ਦੇਣਾ, ਦਹਿਸ਼ਤਗਰਦੀ ਦੀ ਮਾਂ ਦੱਸਣਾ, ਦੁਨੀਆ ਦੇ ਵਿੱਚ ਇੱਕ ਮੁਹਿੰਮ ਚਲਾਣੀ ਜੀ, ਔਰ ਫਿਰ ਪਾਣੀਆਂ ਦੇ ਮੁੱਦੇ 'ਚ ਪੰਜਾਬ ਦਾ ਪਾਣੀ ਲੁੱਟ ਰਿਹਾ ਔਰ ਮੋਦੀ ਆ ਕੇ ਪਟਿਆਲੇ 'ਚ ਕਹਿ ਰਿਹਾ ਜੀ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਇੰਡਸ ਦਰਿਆ ਦਾ ਪਾਣੀ ਦੇਵਾਂਗੇ। ਸੋ ਜ਼ਾਹਰ ਹੈ ਵੀ ਪਾਕਿਸਤਾਨ ਨੇ ਇਸ ਦੇ ਬਾਰੇ ਜਿਹੜਾ ਇੰਡਸ ਵਾਟਰ ਪਰਮਾਨੈਂਟ ਕਮਿਸ਼ਨ ਹੈ ਉਸ ਦੇ ਕੋਲ ਵੀ ਕੰਪਲੇਨ ਕੀਤਾ ਹੋਇਆ। ਔਰ ਹੁਣ ਜਿਹੜਾ ਇੱਕ ਪਾਸੇ ਖਬਰ ਇਹ ਹੈ ਟ੍ਰਿਬਿਊਨ ਦੀ, ਵਾਟਰ ਟਾਕਸ ਮੇ ਥਾ ਇੰਡੀਆ ਪਾਕ ਚਿਲ, ਕਿ ਭਾਰਤ ਪਾਕਿਸਤਾਨ ਸੰਬੰਧਾਂ 'ਚ ਜਿਹੜੀ ਖੜੋਤ, ਜਿਹੜੀ ਠੰਡਕ ਹੈ, ਉਹਨੂੰ ਜਿਹੜਾ ਵਾਟਰ ਇਸ਼ੂ ਦੇ ਉੱਤੇ, ਕਿਉਂਕਿ ਇਹਨਾਂ ਦੀ the first signs of a thaw in the Indian-Pakistan relationship will likely emerge at the end of this month when officials from both the countries meet for annual permanent Indus Commission meeting। ਇਹਨਾਂ ਦੋਨਾਂ ਸੰਬੰਧਾਂ 'ਚ ਜਿਹੜੀ ਟੁੱਟੀ ਖੜੋਤ ਹੈ ਟੁੱਟੇਗੀ ਜਦੋਂ ਕਿ ਇੰਡਸ ਵਾਟਰ ਕਮਿਸ਼ਨ 'ਚ ਇਹਨਾਂ ਦੇ ਨੁਮਾਇੰਦੇ ਮਿਲਣਗੇ। People familiar with the issue confirmed to the Tribune the commission will meet in Pakistan and the meeting will take off from where it was left the last time। The last meeting was held in July 2016। So ਉਸ ਤੋਂ ਬਾਅਦ ਹੁਣ ਗੱਲਬਾਤ ਸ਼ੁਰੂ ਹੋਏਗੀ। ਔਰ ਉਹਨਾਂ ਨੇ ਕਿਹਾ ਕਿ ਸਪਟੈਂਬਰ 'ਚ ਪਿਛਲੇ ਸਾਲ ਇੰਡੀਆ had called off any future talks after bilateral ties with Pakistan nosedived and Delhi insisted that the neighboring nation must stop its sponsorship of terror for dialogue to continue। ਉਹਨਾਂ ਨੇ ਕਿਹਾ ਜੀ ਇੰਡੀਆ ਨੇ ਗੱਲਬਾਤ ਕੈਂਸਲ ਕੀਤੀ ਸੀ, ਹੁਣ ਵਾਪਸ ਆ ਰਹੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇਸ ਵੇਲੇ ਜਿਹੜਾ ਗੁੱਡਵਿਲ ਜੈਸਚਰ ਚੱਲ ਰਿਹਾ ਹੈ ਕਿ ਇੰਡੀਆ ਨੇ 39 ਪਾਕਿਸਤਾਨੀ ਪ੍ਰਿਜ਼ਨਰ, ਜਿਨ੍ਹਾਂ 'ਚੋਂ 21 ਸਿਵੀਲੀਅਨ ਸੀ, 18 ਫਿਸ਼ਰਮੈਨ, ਉਹ ਛੱਡੇ ਨੇ।
ਔਰ ਉਹਨਾਂ ਨੂੰ ਪਾਕਿਸਤਾਨ ਅਟਾਰੀ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਭੇਜਿਆ। ਇਸੇ ਤਰ੍ਹਾਂ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਜਿਹੜਾ ਪਿਛਲੇ ਦਿਨਾਂ 'ਚ 200 ਭਾਰਤੀ ਮਛੇਰੇ ਜਿਹੜੇ ਦਸੰਬਰ ਦੇ ਵਿੱਚ ਛੱਡੇ ਸੀ, ਜਿਨ੍ਹਾਂ ਨੂੰ ਫੜਿਆ ਹੋਇਆ ਸੀ। ਔਰ ਇਹਦੇ ਤੋਂ ਇਹ ਲੱਗਦਾ ਕਿ ਜੀ ਡਾਇਲੋਗ ਔਰ ਇੰਡੀਆ ਪਾਕਿਸਤਾਨ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਪੋਜ਼ਿਟਿਵ ਪਾਸੇ ਜਾ ਰਹੀ ਹੈ। ਹੁਣ ਇਹ ਖਬਰ ਨੂੰ ਸੁਣ ਕੇ ਕਈਆਂ ਨੂੰ ਲੱਗੇਗਾ ਜੀ ਬਹੁਤ ਪੋਜ਼ਿਟਿਵ ਇੰਡੀਆ ਨੇ ਹੁਣ ਫਾਈਨਲੀ, ਪਰ ਤੁਸੀਂ ਜਿਵੇਂ ਮੈਂ ਕਹਿੰਦਾ ਵੀ ਬਹੁਤ ਵਾਰੀ ਤੁਹਾਨੂੰ ਕੋਈ ਹੋਰ ਰਾਕਟ ਸਾਇੰਸ ਜਾਂ ਕੋਈ ਸਪਾਈਂਗ ਏਜੰਸੀਜ਼ ਦੀ ਲੋੜ ਨਹੀਂ ਹੁੰਦੀ। ਨਾਲ ਹੀ ਖਬਰ ਲੱਗੀ ਹੋਈ ਹੈ, ਪਾਕ ਕ੍ਰੀਏਟਡ ਟੈਰਰ ਆਊਟਫਿਟਸ ਨਾਓ ਮੌਨਸਟਰ ਡੈਵਰਿੰਗ ਇਟ ਇੰਡੀਆ ਐਟ ਜਨੀਵਾ ਸੈਸ਼ਨ। ਹੁਣ ਜਨੀਵਾ ਦੇ ਵਿੱਚ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਜਿਹਨੂੰ ਕਹਿੰਦੇ ਸੀ, ਉਸ ਦਾ ਸੈਸ਼ਨ ਚੱਲ ਰਿਹਾ ਤੇ ਉਹਦੇ 'ਚ ਹੁਣ ਜਿਹੜਾ ਇੰਡੀਆ ਦਾ ਐਂਬੈਸਡਰ ਹੈ ਉੱਥੇ, ਉਹਨੂੰ ਪਰਮਾਨੈਂਟ ਰਿਪਰੈਜ਼ੈਂਟੇਟਿਵ ਵੀ ਕਹਿੰਦੇ ਨੇ, ਅਜੀਤ ਕੁਮਾਰ ਜੀ, ਉਹਨੇ ਕਿਹਾ ਪਾਕਿਸਤਾਨ ਕ੍ਰੀਏਟਡ ਟੈਰਰ ਆਊਟਫਿਟਸ ਅਗੇਂਸਟ ਇੰਡੀਆ ਐਂਡ ਦਾ ਮੌਨਸਟਰ ਇਜ਼ ਨਾਓ ਡੈਵਰਿੰਗ ਇਟਸ ਓਨ ਕ੍ਰੀਏਟਰ। ਇੰਡੀਆਜ਼ ਐਂਬੈਸਡਰ ਐਂਡ ਪਰਮਾਨੈਂਟ ਰਿਪਰੈਜ਼ੈਂਟੇਟਿਵ ਟੂ UN ਇਨ ਜੈਨੇਵਾ ਸੈਡ ਔਨ ਵੈਨਸਡੇ। ਉਹਨੇ ਕਿਹਾ ਜੀ ਇਹ ਪਾਕਿਸਤਾਨ ਨੇ ਖੜੇ ਕੀਤੇ ਸੀ ਦਹਿਸ਼ਤਗਰਦ ਗਰੁੱਪ, ਹੁਣ ਇਹ ਪਾਕਿਸਤਾਨ ਨੂੰ ਹੀ ਖਾ ਰਹੇ ਨੇ। ਐਡਰੈਸਿੰਗ ਦਾ 34th ਸੈਸ਼ਨ ਆਫ ਹਿਊਮਨ ਰਾਈਟਸ ਕੌਂਸਲ, Ambassador Ajit Kumar hit out at Pakistan for destabilizing the situation in Jammu and Kashmir by promoting infiltration and cross-border terrorism, inciting, promoting and glorifying violence. ਹੁਣ ਕਿਉਂਕਿ ਇਹ 34ਵਾਂ ਸੈਸ਼ਨ ਚੱਲ ਰਿਹਾ ਹਿਊਮਨ ਰਾਈਟ ਕੌਂਸਲ ਦਾ, ਜ਼ਾਹਰ ਹੈ ਪਾਕਿਸਤਾਨ ਨੇ ਜੋ ਭਾਰਤ ਜੰਮੂ ਕਸ਼ਮੀਰ ਦੇ ਵਿੱਚ ਕਰ ਰਿਹਾ ਹੈ, ਕਿਵੇਂ ਉੱਥੇ ਉਹਨਾਂ ਨੇ 100 ਤੋਂ ਜ਼ਿਆਦਾ ਨੂੰ ਮਾਰਿਆ ਹੈ, 15,000 ਤੋਂ ਜ਼ਿਆਦਾ ਜ਼ਖਮੀ, ਸੈਂਕੜਿਆਂ ਅੰਨੇ ਕਰ ਦਿੱਤੇ ਨੇ। ਹੁਣ ਇਸ ਤੋਂ ਪਹਿਲਾਂ ਕਿ ਪਾਕਿਸਤਾਨ ਆਪਣਾ ਕੇਸ ਬਿਲਡ ਕਰਦਾ ਹੈ, ਹੁਣ ਇਧਰ ਇਹ ਇੰਡਸ ਵਾਟਰ ਕਮਿਸ਼ਨ ਮੀਟਿੰਗ 'ਚ ਆ ਰਹੇ ਨੇ, ਇਧਰ ਉਹ ਕਹਿ ਰਹੇ ਨੇ ਕਿ ਜੀ ਇਹ ਪਾਕਿਸਤਾਨ ਦੇ ਹੀ ਖੜੇ ਕੀਤੇ ਨੇ, ਦੇਖੋ ਜੰਮੂ ਕਸ਼ਮੀਰ 'ਚ ਕੀ ਕਰ ਰਹੇ ਨੇ, ਉਹਨੂੰ ਡੀਸਟੈਬਲਾਈਜ਼ ਕਰ ਰਹੇ ਨੇ ਔਰ ਹਿੰਸਾ ਕਰ ਰਹੇ ਨੇ। asserting that terrorism is the grossest violation of human rights, he said members will recognize the irony of a nation that has established a well-earned reputation of being a global epicenter of terrorism holding forth on human rights। ਇਹੀ ਹੁਣ ਉੱਥੇ ਜਨੇਵਾ ਇੱਕੋ ਪਾਸੇ ਗੱਲਬਾਤ ਤੇ ਇੱਕ ਪਾਸੇ ਜਿਹੜਾ ਉਹ ਕਹਿ ਰਿਹਾ ਜੀ ਪਾਕਿਸਤਾਨ ਐਪੀ ਸੈਂਟਰ ਹੈ ਉਸ ਗਲੋਬਲ ਦਾ। Monster is now devouring its own creator, Kumar said, adding that in the last 2 decades the most wanted terrorists of the world have found succor and sustenance in Pakistan। ਔਰ ਉਹਨੇ ਜੰਮੂ ਕਸ਼ਮੀਰ ਨੂੰ ਕਿਹਾ ਕਿ ਜੀ ਉੱਥੇ ਪਾਕਿਸਤਾਨ ਜਿਹੜਾ ਗੜਬੜ ਕਰਵਾ ਰਿਹਾ ਔਰ ਇਹ ਜਿਹੜੀ ਹੈ UN ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨਸ ਨੂੰ ਜਿਹੜੀ ਪਾਕਿਸਤਾਨ ਦੀ ਰੈਫਰੈਂਸ ਹੈ, they are grossly misleading as Pakistan was required to vacate the parts of state of Jammu and Kashmir under its illegal and forced occupation। ਬਿਲਕੁਲ ਠੀਕ ਹੈ, ਤੁਸੀਂ ਮੰਨੋ ਕਿ ਵੀ ਤੁਸੀਂ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਇੰਪਲੀਮੈਂਟ ਕਰਨੇ ਨੇ, ਠੀਕ ਹੈ, ਪਾਕਿਸਤਾਨ ਵੀ ਆਪਣੇ ਕਸ਼ਮੀਰ ਤੋਂ ਵਾਪਸ ਫੌਜ ਕੱਢੇ, ਆਜ਼ਾਦ ਕਸ਼ਮੀਰ ਤੋਂ, ਇੰਡੀਆ ਵੀ ਕੱਢੇਗਾ, ਪਰ ਤੁਸੀਂ ਤਾਂ ਇਹ ਮੰਨਣ ਨੂੰ ਤਿਆਰ ਹੀ ਨਹੀਂ ਕਿ ਵੀ ਤੁਸੀਂ ਪਲੇਬਸਾਈਡ ਕਰਵਾਉਣਾ ਹੈ ਜਾਂ ਤੁਸੀਂ ਪਲੇਬਸਾਈਡ ਮੰਨਦੇ ਹੋ। ਤੁਸੀਂ ਤਾਂ ਕਹਿੰਦੇ ਹੋ ਇਹ ਬਾਇਲੇਟਰਲ ਇਸ਼ੂ ਹੈ, ਪਰ ਮੈਂ ਇਹ ਕਹਿ ਰਿਹਾ ਕਿ ਇਹ ਜਿਹੜੇ ਪਾਕਿਸਤਾਨ ਦੇ ਉੱਤੇ ਬੈਠੇ ਹੋਏ ਲਾਅ ਮੇਕਰ, ਓਪੀਨੀਅਨ ਮੇਕਰ ਨੇ ਔਰ ਆਮ ਲੋਕ ਨੇ, ਦੇ ਸ਼ੁਡ ਅੰਡਰਸਟੈਂਡ ਵੀ ਉਹ ਕਿਹਦੇ ਨਾਲ ਡੀਲ ਕਰ ਰਹੇ ਨੇ, ਚਾਣਕਿਆ ਦੇ ਪੁੱਤਰਾਂ ਨਾਲ, ਕਿ ਭਾਈ ਉਹ ਜਿਹੜਾ ਇੱਕ ਕਹੇ ਕਿ ਵੀ ਮੈਨੂੰ ਨੱਥ ਕਢਾ ਕੇ ਦੇਣੀ ਹੈ, ਉਹ ਕਹਿੰਦਾ ਵੀ ਮੈਂ ਨੱਕ ਵੱਢਣਾ। ਹੁਣ ਉਧਰ ਕਹਿੰਦੇ ਨੇ ਜੀ ਅਸੀਂ ਚਿਲ ਟੁੱਟ ਰਿਹਾ ਹੈ, ਗੱਲਬਾਤ ਹੋ ਰਹੀ ਹੈ, ਇੱਧਰੋਂ ਜਨੇਵਾ 'ਚ 34th ਸੈਸ਼ਨ 'ਚ ਖਲੋ ਕੇ ਕਹਿ ਰਿਹਾ ਪਾਕਿਸਤਾਨ ਐਪੀ ਸੈਂਟਰ ਹੈ, ਇਹ ਜਿਹੜਾ ਕਸ਼ਮੀਰ 'ਚ ਗੜਬੜ ਕਰਵਾ ਰਿਹਾ। ਸੋ ਇਹ ਹਕੀਕਤ ਹੈ ਇਹਨਾਂ ਦੰਬੀ ਭਾਰਤੀ ਜਿਹੜੇ ਹਾਕਮ ਨੇ ਉਹਨਾਂ ਦੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹਨਾਂ ਮੁੱਦਿਆਂ ਤੇ ਆਪਣਾ ਐਨਾਲਿਸਿਸ ਬਹੁਤ ਵਧੀਆ ਦਿੱਤਾ ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ 5ਵੇਂ ਪਾਤਸ਼ਾਹ ਦਾ ਸ਼ਬਦ ਦੇਵ ਗੰਧਾਰੀ ਮਹੱਲਾ 5ਵਾਂ ਚੁਣਿਆ। ਚੰਚਲ ਸੁਪਨੇ ਹੀ ਉਰਝਾਇਓ, ਇਤਨੀ ਨਾ ਬੂਝੈ ਕਬ ਹੂੰ ਚਲਣਾ, ਬਿਕਲ ਪਇਓ ਸੰਗ ਮਾਇਓ ਰਹਾਓ, ਕੁਸਮ ਰੰਗ ਸੰਗ ਰਸ ਰਚਿਆ, ਵਿਖਿਆ ਏਕ ਉਪਾਇਓ, ਲੋਭ ਸੁਨੈ ਮਨ ਸੁਖ ਕਰ ਮਾਨੈ, ਬੇਗ ਤਹਾਂ ਉਠ ਤਾਇਓ, ਫਿਰਤ ਫਿਰਤ ਬਹੁਤ ਸ਼ਰਮ ਪਾਇਓ, ਸੰਤ ਦੁਆਰੇ ਆਇਓ, ਕਰੀ ਕਿਰਪਾ ਪਾਰ ਬ੍ਰਹਮ ਸੁਆਮੀ, ਨਾਨਕ ਲਿਓ ਸਮਾਇਓ। ਹੁਣ ਜਿਹੜਾ ਮਾਇਆ ਦੇ ਵਿੱਚ ਦੁਨਿਆਵੀ ਐਸ਼ੋ ਇਸ਼ਰਤ ਗੁਲਤਾਨ ਮਨ ਹੈ, ਜਿਨ੍ਹਾਂ 'ਚ ਅਸੀਂ ਬਹੁਤੇ ਸ਼ਾਮਲ ਹੈ, ਕਿ ਅਸੀਂ ਸੁਪਨਿਆਂ ਦੀ ਮਨ ਇੰਨਾ ਕੁ ਚੰਚਲ ਹੈ, ਇਹ ਹਕੀਕਤ ਨੂੰ ਨਹੀਂ ਮੰਨਦਾ ਕਿ ਅਲਟੀਮੇਟ ਟਰੂਥ ਇੱਥੋਂ ਸਭ ਨੇ ਜਾਣਾ। ਅਸੀਂ ਸੁਪਨਿਆਂ ਦੀ ਦੁਨੀਆ ਦੇ ਵਿੱਚ ਰਹਿੰਦੇ ਹਾਂ, ਸ਼ੋਖ ਮਨ, ਚੰਚਲ ਮਨ, ਸੁਪਨੇ ਹੀ ਉਰਜਾਇਓ, ਇੰਟੈਂਗਲਡ ਇਨ ਏ ਡ੍ਰੀਮ, ਇਤਨੀ ਨਾ ਬੂਝੈ ਕਬਹੂ ਚੱਲਣਾ। ਇਹ ਗੱਲ ਜਿਹੜੀ ਹੈ ਇਹ ਸਮਝਣ ਤੋਂ ਨਾਕਸ ਹੈ, ਇਨਕਾਰੀ ਹੈ
ਕਿ ਅਸੀਂ ਜਾਣੇ, ਅਸੀਂ ਚੱਲਣੇ, ਸਭ ਨੇ ਜਾਣੇ। ਵਿਕਲ ਭਇਓ ਸੰਗ ਮਾਇਓ, ਵਿਕਲ ਹੁੰਦਾ ਕ੍ਰੇਜ਼ੀ ਹੋ ਜਾਣਾ, ਕਿ ਵੀ ਇਹ ਮਾਇਆ ਦੇ ਸਾਥ ਦੇ ਵਿੱਚ, ਦੁਨਿਆਵੀ ਐਸ਼ੋ ਇਸ਼ਰਤ ਦੇ ਵਿੱਚ ਜਿਹੜਾ ਅੰਨਾ ਹੋਇਆ ਹੋਇਆ ਹੈ, ਕ੍ਰੇਜ਼ੀ ਹੋਇਆ ਹੋਇਆ ਹੈ। ਜੀ ਕੁਸਮ ਰੰਗ ਸੰਗ ਰਸ ਰਚਿਆ, ਵਿਖਿਆ ਏਕ ਉਪਾਇਓ। ਹੁਣ ਜਦੋਂ ਦੁਨਿਆਵੀ ਟੇਸਟ ਦੀ ਗੱਲ ਹੁੰਦੀ ਹੈ ਤੇ ਕੁਸਮ ਫੁੱਲ ਦੀ, ਕੱਚੇ ਫੁੱਲ ਦੀ ਗੱਲ ਹੁੰਦੀ ਹੈ, ਕਸੁੰਬੜਾ ਹੱਥ ਨਾਲ ਲਾਈ ਕਸੁੰਬੜੇ ਜਲ ਜਾਸੀ ਢੋਲਾ, ਤੇ ਪੱਕਾ ਜਿਹੜਾ ਰੱਬ ਦਾ ਨਾਂ ਉਹ ਮਜੀਠ ਦੀ ਗੱਲ ਹੁੰਦੀ ਹੈ। ਸੋ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਕਿ ਇਹ ਦੁਨੀਆ ਦੇ ਜਿਹੜੇ ਕੱਚੇ ਰਸ ਨੇ, ਕੁਸਮ ਸੰਗ ਹੈ, ਉਸ ਨੂੰ, ਉਸ ਦੇ ਵਿੱਚ ਇਹ ਮਨ ਰਚਿਆ ਹੋਇਆ ਹੈ, ਔਰ ਉਹਦੇ 'ਚ ਵਿਖਿਆ ਏਕ ਉਪਾਇਓ, ਕਿ ਉਸ ਇੱਕ ਮਾੜੇ ਰਸ ਦੇ ਵਿੱਚ ਹੀ ਜਿਹੜੇ ਵਿਸ਼ੇ ਵਿਕਾਰਾਂ ਦਾ ਹੈ ਉਹ ਇੰਡਲਜ ਹੈ, ਉਹ ਡੁੱਬਿਆ ਹੋਇਆ ਹੈ। ਲੋਭ ਸੁਣੈ ਮਨ ਸੁਖ ਕਰ ਮਨ, ਜਦੋਂ ਕਿਸੇ ਪਾਸਿਓਂ ਗਰੀਡ ਦੀ ਗੱਲ ਆਉਂਦੀ ਹੈ, ਮਨ ਨੂੰ ਬੜਾ ਸੁੱਖ ਮਿਲਦਾ ਹੈ, ਬੇਗ ਤਹਾਂ ਉੱਠਦਾ ਹੈ, ਉਸ ਪਾਸੇ ਭੱਜ ਦੌੜਦਾ ਜੀ ਫਲਾਣੀ ਥਾਂ ਤੇ ਜੇ ਆਪਾਂ ਆਹ ਕਰ ਦਈਏ ਤਾਂ ਇੰਨੇ ਪੈਸੇ ਵਿੱਚੋਂ ਬਣ ਜਾਣਗੇ। ਉਹ ਜਾਲੀ ਹੋਏ, ਝੂਠ ਹੋਏ, ਫਰਾਡ ਹੋਏ, ਉਹਨੂੰ ਲੋਭੀ ਬੰਦਾ ਇਹ ਦੇਖਦਾ ਹੈ ਵੀ ਕਿੱਥੋਂ ਉਹ ਪੈਸੇ ਕੱਢ ਸਕਦੇ। ਸੋ ਉਹਨੂੰ ਗੁਰੂ ਸਾਹਿਬ ਯਾਦ ਕਰਾਉਂਦਾ, ਬੇਗ ਤਹਾਂ ਉੱਠਦਾ ਹੈ, ਰਨਸ ਆਫਟਰ ਇਟ, ਕਿ ਵੀ ਇਹਦੇ ਚੋਂ ਮੇਰਾ ਜਿਹੜਾ ਫਾਇਦਾ ਹੋਏਗਾ। ਫਿਰਤ ਫਿਰਤ ਬਹੁਤ ਸ਼ਰਮ ਪਾਇਓ, ਸੰਤ ਦੁਆਰੇ ਆਇਓ। ਹੁਣ ਇਹ ਆਪਣੇ ਆਪ ਨੂੰ ਅਕਾਲ ਪੁਰਖ ਅੱਗੇ ਸਰੈਂਡਰ ਕਰਦਿਆਂ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਮੈਂ 4 ਚਫੇਰੇ ਬਹੁਤ ਭਟਕ ਲਿਆ, ਬਹੁਤ ਪੇਨ ਸ਼ਰਮ ਪਾਇਓ, ਮੈਂ ਬਹੁਤ ਮਿਹਨਤ ਦੇ ਨਾਲ 4 ਚਫੇਰਾ ਖੁਸ਼ੀ ਲੱਭਣ ਦੇ ਲਈ ਦੇਖਿਆ, ਪਰ ਮੇਰਾ ਮਨ ਕਿਤੇ ਟਿਕਿਆ ਨਹੀਂ। ਸੰਤ ਦੁਆਰੇ ਆਇਓ, ਅਲਟੀਮੇਟਲੀ ਹੇ ਵਾਹਿਗੁਰੂ ਮੈਂ ਤੇਰੇ ਦੁਆਰੇ ਆਇਆ, ਤੇਰੇ ਦਰ ਤੇ ਆਇਆ, ਤੇਰੇ ਪਿਆਰਿਆਂ ਦੇ ਸਾਥ ਦੀ ਲੋਚਾ ਲਈ ਆਇਆ। ਕਰੀ ਕਿਰਪਾ ਪਾਰ ਬ੍ਰਹਮ ਸੁਆਮੀ, ਨਾਨਕ ਲਿਓ ਸਮਾਇਓ। ਔਰ ਅਲਟੀਮੇਟਲੀ ਜਦੋਂ ਮੈਂ ਆਪਣੇ, ਇਹ ਸਾਨੂੰ ਜਾਂਚ ਗੁਰੂ ਸਾਹਿਬ ਨੇ ਦੱਸੀ ਹੈ ਕਿ ਜਦੋਂ ਅਸੀਂ ਰੱਬ ਦੇ ਅੱਗੇ ਆਪਾਂ ਸਮਰਪਣ ਕਰ ਦਿੰਨੇ, ਕਰੀ ਕਿਰਪਾ ਪਾਰ ਬ੍ਰਹਮ ਸੁਆਮੀ, ਫਿਰ ਪਾਰ ਬ੍ਰਹਮ ਨਿਰੰਕਾਰ ਅੱਲਾਹ ਤਾਲਾ, ਰੱਬ, ਖੁਦਾ, ਗੋਡ ਮਿਹਰਾਮਤ ਕਰਦਾ ਹੈ। ਔਰ ਮਿਹਰਾਮਤ ਕਰਕੇ ਕੀ ਕਰਦਾ ਹੈ, ਨਾਨਕ ਲਿਓ ਸਮਾਇਓ, ਕਿ ਉਹ ਆਪਣੇ ਆਪ ਦੇ ਵਿੱਚ ਸਮੋ ਲੈਂਦਾ ਹੈ, ਆਪਣੇ ਆਪ ਦਾ ਹਿੱਸਾ ਬਣਾ ਲੈਂਦਾ ਹੈ। 4 ਚਫੇਰਾ ਫਿਰ ਉਸ ਨਿਰੰਕਾਰ ਦਾ ਉਹੀ ਜ਼ਾਹਰਾ ਜ਼ਹੂਰ ਵਾਹਿਗੁਰੂ ਦਾ ਰੂਪ ਨਜ਼ਰ ਆਉਂਦਾ ਹੈ, ਤੇ ਜੀਵਨ ਦੇ ਅੰਦਰੋਂ ਦੁੱਖ ਦੌੜ ਜਾਂਦਾ ਹੈ, ਲੋਭ ਦੌੜ ਜਾਂਦਾ ਹੈ, ਚੰਚਲਤਾ ਦੌੜ ਜਾਂਦੀ ਹੈ, ਔਰ ਜਤ ਦੇਖਾਂ ਤਤ ਤੂੰ ਦਾ ਉਹ ਆਨੰਦ ਬਣ ਆਉਂਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਲਸਨ ਆ ਗਿਆ ਦਿਓ, ਦੇਖਦੇ ਰਹੋ TV 84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।